अस्सलाम वालेकुम। अच्छा जी, ब्रसल्स जर्मनी का दारुल हुकूमत उत्थे बैठे हुए हैं तो तुहानू रॉयल पैलेस जिहड़ा ना ਉਹਨੂੰ ਅੰਦਰੋਂ ਪੂਰਾ ਦਿਖਾਵਾਂਗੇ। 18ਵੀਂ ਤੇ 19ਵੀਂ ਸਦੀ ਦੇ ਵਿੱਚ ਨਾ ਮੁਖਤਲਿਫ ਮਰਾਹਲ ਦੇ ਵਿੱਚ ਤਿਆਰ ਹੋਇਆ ਸੀਗਾ। ਉਸ ਵਕਤ ਦਾ ਬਾਦਸ਼ਾਹ ਜਿਹੜਾ ਸੀ ਨਾ ਉਹਦੇ ਵਿੱਚ ਰਹਿੰਦਾ ਹੁੰਦਾ ਸੀਗਾ ਆਪਣੀ ਮਲਕਾ ਦੇ ਨਾਲ। ਹੁਣ ਇਹਨੂੰ ਬਾਦਸ਼ਾਹ ਸਲਾਮਤ ਦਾ ਘਰ ਤਾਂ ਨਹੀਂ ਕਿਹਾ ਜਾ ਸਕਦਾ, ਲੇਕਿਨ ਇੱਥੇ ਮੁਖਤਲਿਫ ਜਿਹੜੇ ਮਮਾਲਕ ਆ ਉਹਨਾਂ ਦੇ ਸਰਬਰਾਹਾਨ ਆਉਂਦੇ ਆ ਤੇ ਦੂਸਰਾ ਲੋਕ ਜਿਹੜੇ ਆ ਸੈਰੋ ਤਫਰੀਹ ਵਾਸਤੇ ਆਉਂਦੇ ਆ। ਤੁਸੀਂ ਮੇਰੇ ਨਾਲ ਰਹਿਣਾ, ਤੁਹਾਨੂੰ ਅਸੀਂ ਅੰਦਰੋਂ ਤਕਰੀਬਨ ਨਾ ਸਾਰਾ ਜਿੰਨਾ ਵੀ ਹੈ ਨਾ ਉਹ ਦਿਖਾਵਾਂਗੇ ਕਿ ਹੁਣ ਇਹਦੇ ਅੰਦਰ ਕੀ ਹੁੰਦਾ ਵਾ ਤੇ ਪਹਿਲੇ ਇਹਦੇ ਅੰਦਰ ਕੀ ਹੈ ਸੀਗਾ। ਤੁਸੀਂ ਨਾਲ ਸਾਰਾ ਉੱਪਰੋਂ ਦਿਖਾਈ ਦੇ ਰਹਿਣਾ। ਬਹਾਲਾ ਉੱਪਰ ਇਹਦੇ ਘੜੀ ਲੱਗੀ ਹੋਈ ਆ, ਉੱਪਰ ਇਹਦੇ ਮੇਰੇ ਖਿਆਲ ਸਲੀਵ ਵੀ ਲਗਾਇਆ ਹੋਇਆ ਇਹਨਾਂ ਨੇ, ਨਾਲ ਝੰਡਾ ਲੱਗਾ ਹੋਇਆ। ਦੂਰੋਂ ਅਗਰ ਕੋਈ ਗੱਲ ਦੀ ਕਮੀ ਪੇਸ਼ੀ ਹੋ ਜਾਵੇ ਤੇ ਉਹਨੂੰ ਕਵਰ ਕਰ ਲੈਣਾ। ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਆ ਕਿ ਇਹਦੇ ਅੰਦਰ ਕੀ ਹੈਗਾ। ਲੋਕ ਕਾਫੀ ਤਜ਼ਾਦ ਦੇ ਨਾਲ ਜਿਹੜਾ ਨਾ ਅੰਦਰ ਜਾਂਦੇ ਪਏ ਆ। ਅਸੀਂ ਵੀ ਇਹਦੇ ਅੰਦਰ ਜਾ ਕੇ ਤੁਹਾਨੂੰ ਸਾਰੀ ਸੂਰਤ ਹਾਲ ਦਿਖਾਵਾਂਗੇ। ਪਹਿਲੇ ਜਨਾਬੇ ਵਾਲੀ ਪੌੜੀਆਂ ਚੜਾਂਗੇ ਜ਼ਰਾ ਤੇਜ਼ੀ ਦੇ ਨਾਲ, ਉਸ ਤੋਂ ਬਾਅਦ ਫਿਰ ਅੱਗੇ ਆਵਾਂਗੇ ਸਪੀਡ ਦੇ ਨਾਲ ਚੜ੍ਹਨੀਆਂ ਤਾਂ ਕਿ ਨਾ ਪੌੜੀਆਂ ਚੜ੍ਹ ਕੇ ਤੇ ਫਿਰ ਤੁਹਾਨੂੰ ਅਸੀਂ ਦਿਖਾਈਏ ਕਿ ਕੀ ਹੈਗਾ। ਇਹ ਜਨਾਬ ਬਾਦਸ਼ਾਹ ਸਾਹਿਬ ਦੀ ਤਸਵੀਰ ਲਾਈ, ਉਹਨਾਂ ਨੇ ਮੂਰਤੀ ਲਾਈ ਹੋਈ ਹੈ ਕਿ ਇੱਥੇ ਬਾਦਸ਼ਾਹ ਸਾਹਿਬ ਇਹ ਜਿਹੜੇ ਰਹਿੰਦੇ ਹੁੰਦੇ ਸੀਗੇ। ਦਿਖਾਈਆਂ ਜ਼ਰਾ ਬਾਦਸ਼ਾਹ ਸਾਹਿਬ ਦੀ। ਉਸ ਤੋਂ ਬਾਅਦ ਇਹ ਮਲਕਾ ਸਾਹਿਬਾ ਦੀ ਦਿਖਾ ਦੇਣਾ ਕਿ ਮਲਕਾ ਸਾਹਿਬਾ ਜਿਹੜੀਆਂ ਨਾ ਉਹ ਉਹਨਾਂ ਦੀ ਫੋਟੋ ਲੱਗੀ ਹੋਈ ਹੈ। ਉਸ ਤੋਂ ਬਾਅਦ ਆਪਾਂ ਉਹਨਾਂ ਦੇ ਅੰਦਰ ਜਾਵਾਂਗੇ। ਅੰਦਰ ਹੁਣ ਇਸ ਟਾਈਮ ਕੀ ਸੂਰਤ ਹਾਲ ਆ ਉਹ ਤੁਸੀਂ ਗੌਰ ਦੇ ਨਾਲ ਦੇਖਣਾ। ਬਾਕੀ ਬਾਹਰ ਵਾਲੀਆਂ ਚੀਜ਼ਾਂ ਜਿਹੜੀਆਂ ਨਾ ਆਪਾਂ ਤੁਹਾਨੂੰ ਦਿਖਾਈ ਦਿੱਤੀਆਂ ਵਾ। ਅੰਦਰ ਜਾ ਕੇ ਸਾਰੇ ਲੋਕ ਇਹਨੂੰ ਵਿਜ਼ਿਟ ਕਰਨ ਵਾਸਤੇ ਅੰਦਰ ਜਾ ਰਹੇ ਆ, ਆਪਾਂ ਵੀ ਇਹਨਾਂ ਦੇ ਨਾਲ ਜਾਂਦੇ। ਰਾਇਲ ਪੈਲੇਸ ਇਹ ਜੀ, ਅਸੀਂ ਇਹਦਾ ਦਰਵਾਜ਼ਾ ਵੜ ਆਏ ਆ ਅੰਦਰ। ਇਹ ਦਰਵਾਜ਼ਾ ਅੰਦਰ ਵੜਨ ਵਾਲਾ ਵਾ, ਉਧਰ ਇੱਕ ਦਰਵਾਜ਼ਾ ਲੱਗਾ ਜਿੱਥੋਂ ਬਾਹਰ ਨਿਕਲਣਾ। ਜ਼ੋਰ ਪੂਰਾ ਲਾ ਕੇ ਇਹਨੂੰ ਖੋਲਣਾ ਵਾ। ਉਸ ਤੋਂ ਬਾਅਦ ਤੁਸੀਂ ਇੱਧਰ ਆਉਣਾ। ਕੈਮਰਾਮੈਨ ਦਾ ਵੀ ਥੋੜਾ ਜਿਹਾ ਇੰਜ ਕਰਕੇ ਦਰਵਾਜ਼ਾ ਖੋਲ ਦੇਵਾਂ ਤਾਂ ਕਿ ਵੀ ਅੰਦਰ ਆ ਜਾਵੇ। ਆ ਜਾਓ ਜੀ। ਇਹ ਜੀ ਅੰਦਰ ਦੀ ਹੁਣ ਇਸ ਟਾਈਮ ਦੀ ਸੂਰਤ ਹਾਲ ਆ ਕਿ ਇਹਦੇ ਅੰਦਰ ਉਹਨਾਂ ਨੇ ਹੁਣ ਚਰਚ ਬਣਾ ਦਿੱਤਾ ਵਾ। ਇਹ ਜਨਾਬ ਪਿੱਛੇ ਪੂਰਾ ਚਰਚ ਹੈਗਾ। ਇਹਦੇ ਉੱਪਰ ਵੀ ਜਗ੍ਹਾ ਬਣੀ ਹੋਈ ਹੈ ਜਿੱਥੇ ਬਾਕੀ ਲੋਕ ਵੀ ਆ ਕੇ ਠਹਿਰਦੇ ਆ, ਲੇਕਿਨ ਫਿਲਹਾਲ ਮੈਂ ਥੋੜਾ ਸਲੋ ਵੀ ਬੋਲਦਾ ਪਿਆ ਵਾਂ ਕਿਉਂਕਿ ਚਰਚ ਆ। ਮੇਰਾ ਖਿਆਲ ਹੈ ਕਿ ਉੱਪਰ ਜਾਣਾ ਜਿਹੜਾ ਫਿਲਹਾਲ ਜਿਹੜਾ ਨਾ ਉਹ ਅਲਾਓ ਨਹੀਂ ਹੈਗਾ। ਉੱਪਰ ਅਸੀਂ ਨਹੀਂ ਜਾਵਾਂਗੇ, ਲੇਕਿਨ ਅਸੀਂ ਇਹਦੇ ਬਾਹਰ ਨਿਕਲ ਆਏ ਹਾਂ। ਇਹ ਤੋਂ ਬਾਹਰ ਨਿਕਲ ਕੇ ਤੇ ਇਹ ਜਨਾਬ ਇਹਨਾਂ ਦਾ ਬਾਦਸ਼ਾਹ ਸਲਾਮਤ ਜਿਹੜਾ ਘੋੜੇ ਤੇ ਬੈਠਾ ਹੋਇਆ ਤੇ ਇੱਥੋਂ ਮੇਰਾ ਖਿਆਲ ਆ ਕਿ ਅਸੀਂ ਤੁਹਾਨੂੰ ਪੂਰਾ ਰਾਇਲ ਪੈਲੇਸ ਜਿਹੜਾ ਸੀ ਨਾ ਉਹਦਾ ਵਿਊ ਕਰਵਾ ਦਿੱਤਾ ਵਾ। ਇੱਕ ਦੌਰ ਐਸਾ ਸੀਗਾ ਕਿ ਇੱਥੇ ਪੂਰੀ ਦੁਨੀਆ ਦੇ ਫੈਸਲੇ ਹੁੰਦੇ ਸੀ, ਲੇਕਿਨ ਹੁਣ ਚਲੋ ਜ਼ਿਆਦਾ ਨਹੀਂ ਤੇ 27 ਮੁਲਕ ਜਿਹੜੇ ਆ ਨਾ ਉਹਨਾਂ ਦੇ ਫੈਸਲੇ ਇੱਥੇ ਹੁੰਦੇ ਆ। ਅੱਗੇ ਜਾ ਕੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਅਸੀਂ ਬੈਲਜੀਅਮ ਦੇ ਦਿਖਾਵਾਂਗੇ, ਸਾਡੇ ਨਾਲ ਰਹਿਣਾ। ਅੱਛਾ ਜੀ, ਰਾਇਲ ਪੈਲੇਸ ਚੋਂ ਨਿਕਲ ਕੇ ਨਾ ਜਿਹੜਾ ਤੁਹਾਨੂੰ ਮੈਂ ਰਾਇਲ ਗਾਰਡਨ ਇੱਕ ਦਿਖਾਉਣ ਲੱਗਾ ਨਾ, ਇਹ ਵੀ 18ਵੀਂ ਸਦੀ ਦੇ ਵਿੱਚ ਬਣਿਆ ਸੀਗਾ। ਬੋਟੈਨੀਕਲ ਗਾਰਡਨ ਹੈਗਾ ਵਾ। ਇਹਨੂੰ ਨਾ ਹੁਣ ਇਹਨਾਂ ਨੇ ਖ਼ਤਮ ਕਰ ਦਿੱਤਾ ਵਾ। ਹੁਣ ਸਿਰਫ ਇੱਥੇ ਫੁਹਾਰੇ ਰਹਿ ਗਏ ਆ। ਉਦੋਂ ਬਾਦਸ਼ਾਹ ਸਲਾਮਤ ਉਹ ਸਾਹਮਣੇ ਆਉਂਦੇ ਹੁੰਦੇ ਸੀ ਮਲਕਾ ਨੂੰ ਲੈ ਕੇ, ਇੱਥੋਂ ਵੜਦੇ ਹੁੰਦੇ ਸੀ। ਤੇ ਇਹ ਮੇਰੇ ਖਿਆਲ ਪਤਾ ਨਹੀਂ ਮਲਕਾ ਲੰਮੀ ਪਾਈ ਉਹਨਾਂ ਨੇ ਕੀ ਲੰਮਾ ਪਾਇਆ ਆ ਪਰ ਕਿ ਇਹ ਹੁਣ ਇੱਥੇ ਸਿਰਫ ਸਟੈਚੂ ਜਿਹੜੇ ਆ ਨਾ ਉਹ ਰਹਿ ਗਏ ਆ। ਇਹ ਦੇਖੋ ਇੱਕ ਖਾਤੂਨ ਜਿਹੜੀ ਆ ਨਾ ਉਹ ਲੰਮੀ ਪਈ ਹੋਈ ਹੈ ਤੇ ਬਗੈਰ ਕੱਪੜਿਆਂ ਤੋਂ। ਇਹ ਵੀ ਗੱਲ ਜ਼ਿਹਨ ਦੇ ਵਿੱਚ ਰੱਖਣੀ ਹੈ ਤੇ ਉਸ ਹਿਸਾਬ ਨਾਲ ਇਹਨੂੰ ਵੇਖਿਓ। ਇਹ ਉਹ ਖਾਤੂਨ ਉਹਨਾਂ ਨੇ ਲੰਮੀ ਪਈ ਹੋਈ ਹੈ ਤੇ ਇਹ ਇਹਦੇ ਆਲੇ ਦੁਆਲੇ ਨਾ ਫੁਹਾਰੇ ਲਾਏ ਆ। ਉੱਤੇ ਵੀ ਮਲਕਾ ਬਾਦਸ਼ਾਹ ਇਹਨਾਂ ਸਾਰਿਆਂ ਦੇ ਜਿੰਨੇ ਵੀ ਆ ਨਾ ਸਟੈਚੂ ਬਣਾ ਕੇ ਲਾਏ ਹੋਏ ਆ। ਹੋਰ ਇੱਥੇ ਕੁਛ ਨਹੀਂ ਹੈਗਾ। ਇੱਥੇ ਆ ਬਹਿਣ ਉੱਠਣ ਦੀ ਮਾੜੀ ਮੋਟੀ ਜਗ੍ਹਾ ਬਣਾਈ ਹੋਈ ਹੈ। ਇਹ ਕਿਉਂਕਿ ਪੈਲੇਸ ਜਿਹੜਾ ਵਾ ਉਹਦੀ ਬੈਕ ਸਾਈਡ ਆ, ਇੱਥੋਂ ਦੀ ਮੇਰੇ ਖਿਆਲ ਬੂਹਾ ਹੋਣਾ ਵਾ। ਬਾਦਸ਼ਾਹ ਤੇ ਮਲਕਾ ਇੱਥੋਂ ਦੀ ਨਿਕਲਦੇ ਹੋਣੇ ਆ। ਨਿਕਲ ਕੇ ਤੇ ਇੱਥੇ ਆਪਣੇ ਸੈਰ ਸਪਾਟਾ ਉਹਨਾਂ ਨੇ ਕੀਤਾ। ਸੈਰ ਸਪਾਟਾ ਕਰਨ ਤੋਂ ਬਾਅਦ ਆਪਣਾ ਵਾਪਸ ਘਰ ਚਲੇ ਗਏ। ਆਪਾਂ ਵੀ ਉਹਨਾਂ ਦੀ ਤਰ੍ਹਾਂ ਬਾਦਸ਼ਾਹ ਸਲਾਮਤ ਦੀ ਤਰ੍ਹਾਂ ਤੇ ਮਲਕਾ ਦੀ ਤਰ੍ਹਾਂ, ਮਲਕਾ ਤਾਂ ਖੈਰ ਆਪਣੇ ਕੋਲ ਇੱਥੇ ਹੁਣ ਨਹੀਂ ਹੈਗੀ, ਤੇ ਆਪਾਂ ਬਾਦਸ਼ਾਹ ਤਰ੍ਹਾਂ ਕੋਸ਼ਿਸ਼ ਕਰਦੇ ਹਾਂ ਕਿ ਬਹਿ ਕੇ ਉਸੇ ਤਰ੍ਹਾਂ ਇੰਜੋਏ ਕਰਕੇ ਦੇਖੀਏ। ਤੁਹਾਨੂੰ ਨਾ ਬਰਸਲਸ ਦਾ ਜਿਹੜਾ ਵੀ ਚੀਜ਼ਾਂ ਹੈ ਸੀਗੀਆਂ, ਰਾਇਲ ਗਾਰਡਨ ਸੀਗਾ, ਉਸ ਤੋਂ ਬਾਅਦ ਗ੍ਰੈਂਡ ਮਹਲ ਸੀ ਉਹਨਾਂ ਦਾ, ਉਹ ਸਾਰੇ ਅਸੀਂ ਦਿਖਾ ਦਿੱਤੇ ਆ। ਤੇ ਹੁਣ ਜਿਹੜੀਆਂ ਕੋਈ ਬਾਕੀ ਚੀਜ਼ਾਂ ਮਾੜੀਆਂ ਮਾੜੀਆਂ ਰਹਿ ਜਾਣਗੀਆਂ ਨਾ ਉਹ ਵੀ ਤੁਹਾਨੂੰ ਦਿਖਾਵਾਂਗੇ। ਹੁਣ ਅਸੀਂ ਵਾਪਸ ਚੱਲਦੇ ਹਾਂ। ਵਾਪਸ ਚੱਲ ਕੇ ਤੇ ਮੇਰਾ ਖਿਆਲ ਹੈ ਕਿ ਤੁਹਾਨੂੰ ਅਸੀਂ ਅੱਲਾ ਹਾਫਿਜ਼ ਕਹਾਂਗੇ।